ਇਹ ਦੀਵਾਨਾਂ ਦੀ ਗਲੀ ਹੈ। ਇਹਦੇ ਵਿੱਚ ਮਸ਼ਹੂਰ ਜ਼ਬਾਨਾ ਹਫਸਾਬਾਦ ਦਾ ਜਰਨੈਲ ਹਰਸੁਖ ਰਾਏ ਦੀ ਹਵੇਲੀ ਹੁੰਦੀ ਸੀ, ਜਿਹਨੂੰ ਮੌਜੂਦਾ ਵਕਤ ਦੇ ਭੋਰੇ ਵਾਲਾ ਘਰ ਵੀ ਕਿਹਾ ਜਾਂਦਾ ਵੇ, ਤੇ ਇਹ ਗਲੀ ਨੂੰ ਭੋਰੇ ਵਾਲੀ ਗਲੀ ਵੀ ਕਿਹਾ ਜਾਂਦਾ ਵੇ। ਅਸੀਂ ਹੁਣ ਇਹ ਗਲੀ ਦੇ ਅੰਦਰ ਜਾ ਰਹੇ ਹਾਂ, ਜਿੱਥੋਂ ਬਜਾ ਕੋਗੇ ਅਸੀਂ ਦੋ ਬੰਦੇ ਨਹੀਂ ਲੰਘ ਸਕਦੇ। ਹੁਣ ਅੰਕਲ ਉਹਨਾਂ ਨੂੰ ਪਹਿਲਾਂ ਮੈਂ ਲੰਘਾਇਆ ਔਰ ਉਸ ਤੋਂ ਬਾਅਦ ਮੈਂ ਆਵਾਂ। ਇਹ ਬਿਲਕੁਲ ਤੰਗ ਗਲੀ ਹੈ ਤੇ ਉਹ ਚਾਚਾ ਜੀ ਉਹਨਾਂ ਕ੍ਰਾਸ ਕਰਨੀ, ਉਹ ਪਿੱਛੇ ਵੇਟ ਕਰਦੇ ਨੇ ਪਏ ਤਾਂ ਕਿ ਅਸੀਂ ਲੰਘ ਜਾਈਏ। ਤੇ ਫਿਰ ਹੁਣ ਇਹ ਜਿਹੜੀਆਂ ਤੰਗ ਗਲੀਆਂ ਔਰ ਇਹ ਜਨਾਬ ਅੱਜ ਵੀ ਮੌਜੂਦ ਹੈਗੀਆਂ ਨੇ। ਅੱਛਾ, ਇਹ ਹੁਣ ਅਸੀਂ ਕਿਹੜੀ ਜਗ੍ਹਾ ਤੇ ਆ ਕੇ ਖੜੇ ਹੋ ਗਏ ਆ? ਇਹ ਅਸੀਂ ਦੀਵਾਨ ਹਰੀਕਿਸ਼ਨ ਦੇ ਮਕਾਨ ਦੇ ਕੋਲ। ਤੇ ਦੋਸਤੋ ਅਸੀਂ ਇਸ ਵੇਲੇ ਹਾਫਸਾਬਾਦ ਮੌਜੂਦ ਆ ਔਰ ਇਹ ਜਨਾਬ ਸਰਕੂਲਰ ਰੋਡ ਤੇ ਮੌਜੂਦ ਆ, ਲੇਕਿਨ ਇਹ ਅਰੈਨਾ ਵਾਲੀ ਗਲੀ ਹੈਗੀ ਏ। ਤੇ ਇੱਥੇ ਕਿਹੜਾ ਸ਼ੇਖ ਸਾਹਿਬ ਦਰਵਾਜ਼ਾ ਹੁੰਦਾ ਸੀ? ਇੱਥੇ ਸ਼ਾਇਦ ਪਹਾੜੀ ਦਰਵਾਜ਼ਾ ਹੁੰਦਾ ਸੀ। ਇੱਥੇ ਤੁਸੀਂ ਦੇਖਿਆ? ਨਹੀਂ, ਮੈਂ ਨਹੀਂ ਵੇਖਿਆ, ਲੇਕਿਨ ਜਿਹੜਾ ਉਹ ਰਵਾਇਤਾਂ ਚ ਹੁੰਦਾ ਸਾਰਾ ਜਿਹੜਾ ਨਾ ਮੈਂ ਇੰਜ ਖੁੱਲਾ ਹੀ ਵੇਖਿਆ ਹੋਵੇ। ਇਹ ਅਰੈਨਾ ਵਾਲੀ ਗਲੀ ਦੀ ਨੁੱਕਰ ਹੈ ਜਿਹੜੀ ਹੈ। ਇੱਥੋਂ ਅਰੈਨਾ ਦੀ ਗਲੀ ਸਟਾਰਟ ਹੋ ਕੇ ਸਿੱਧੀ ਮੇਨ ਬਾਜ਼ਾਰ ਹਫਸਾਬਾਦ ਤੇ ਜਾਂਦੀ ਹੈ। ਤੇ ਇਹ ਬਿਲਡਿੰਗ ਕਿਹੜੀ ਹੈਗੀ? ਇਹ ਨਾਗਰ ਬਿਲਡਿੰਗ ਹੈ। ਇੱਥੇ ਪੰਡਤ ਭੀਮ ਸੈਨ ਵੇਦ ਹੁੰਦਾ ਸੀ, ਉਹਦਾ ਥੱਲੇ ਦੁਆਖਾਨਾ ਹੁੰਦਾ ਸੀ ਤੇ ਉੱਤੇ ਉਹਦੀ ਰਿਹਾਇਸ਼ ਹੁੰਦੀ ਸੀ। ਉਹ ਸ਼ਾਇਦ ਦੁਕਾਨਾਂ ਸਨ। ਇੱਥੇ ਹਫਸਾਬਾਦ ਦੇ ਤਾਜਰਾਂ ਦੀਆਂ ਕੁਝ ਕੱਪੜੇ ਦੀਆਂ ਮਨਿਆਰੀ ਦੀਆਂ ਜਿਹੜੀਆਂ ਨਾ ਉਹ ਦੁਕਾਨਾਂ ਹੁੰਦੀਆਂ, ਪੁਰਾਣੀਆਂ ਦੁਕਾਨਾਂ। ਇਹਨੂੰ ਕਹਿ ਸਕਦੇ ਪੁਰਾਣਾ ਬਾਜ਼ਾਰ? ਹਾਂਜੀ, ਤੁਸੀਂ ਇਹਨੂੰ ਪੁਰਾਣਾ ਬਾਜ਼ਾਰ ਇਸ ਕਹਿ ਸਕਦਾ ਅਰੈਨਾ ਦੀ ਗਲੀ ਦਾ ਨਾਮ ਤੋਂ। ਯਾਨੀ ਕਿ ਉਹ ਪੁਰਾਣੇ ਬਾਜ਼ਾਰ ਦੀ ਅਰੈਨਾ ਵਾਲੀ ਗਲੀ ਹੈਗੀ। ਇਹਦੇ ਚ ਕੁਝ ਚਾਂਦੇ ਇਮਾਰਤਾਂ ਇਹੋ ਜਿਹੀ ਵੀ ਹਨ ਜਿਹੜੀ ਮੈਂ ਤੁਹਾਨੂੰ ਦਿਖਾਣਾ ਵਾ ਕਿ ਜਿਸ ਵਕਤ ਜਹਾਂਗੀਰ ਬਾਦਸ਼ਾਹ ਦੇ ਦੌਰ ਦੇ ਵਕਤ ਮੀਰ ਕੁਆਮੁਦੀਨ ਕਰੋੜੀ ਮਾਲ ਹੁੰਦਾ ਸੀ, ਉਹਦੀ ਰਿਹਾਇਸ਼ ਇੱਥੇ ਹੁੰਦੀ ਸੀ। ਅੱਛਾ ਅੱਛਾ ਅੱਛਾ, ਸਹੀ ਸਹੀ ਸਹੀ। ਚਲਿਏ ਥੋੜਾ ਫਿਰ ਕਿਸੇ ਹੋਰ ਪਾਸੇ ਨੂੰ ਚਲੋ। ਅੱਛਾ ਲੋ ਜੀ, ਅਸੀਂ ਹੁਣ ਇੱਕ ਐਸੀ ਜਗ੍ਹਾ ਤੇ ਖੜੇ ਆ। ਇਹ ਸ਼ੇਖ ਸਾਹਿਬ ਨੂੰ ਪੁੱਛੇ, ਸ਼ੇਖ ਸਾਹਿਬ ਅਸੀਂ ਹੁਣ ਕਿੱਥੇ ਖੜੇ ਆ? ਅਸੀਂ ਇਸ ਵਕਤ ਮੇਨ ਬਾਜ਼ਾਰ ਹਫਸਾਬਾਦ ਦੇ ਵਸਤੇ ਖੜੇ ਆ। ਤੇ ਇਹ ਰਾਈਟ ਸਾਈਡ ਤੇ? ਹਾਂਜੀ, ਇਹ ਦੀਵਾਨਾਂ ਦੀ ਗਲੀ ਹੈ। ਇਹਦੇ ਵਿੱਚ ਮਸ਼ਹੂਰ ਜ਼ਬਾਨਾ ਹਫਸਾਬਾਦ ਦਾ ਜਰਨੈਲ ਹਰਸੁਖ ਰਾਏ ਦੀ ਹਵੇਲੀ ਹੁੰਦੀ ਸੀ, ਜਿਹਨੂੰ ਮੌਜੂਦਾ ਵਕਤ ਦੇ ਭੋਰੇ ਵਾਲਾ ਘਰ ਵੀ ਕਿਹਾ ਜਾਂਦਾ ਵੇ, ਤੇ ਇਹ ਗਲੀ ਨੂੰ ਭੋਰੇ ਵਾਲੀ ਗਲੀ ਵੀ ਕਿਹਾ ਜਾਂਦਾ ਵੇ। ਤੇ ਜਿਹੜਾ ਇਹ ਅਸੀਂ ਹੁਣ ਇਹ ਗਲੀ ਦੇ ਅੰਦਰ ਜਾ ਰਹੇ ਹਾਂ, ਮੁਖਤਲਿਫ ਜਿਹੜੇ ਨਾ ਤਰੀਖੀ ਹਫਸਾਬਾਦ ਦੇ ਕਦੀਮ ਹਿਸਟੋਰੀਕਲ ਸਾਈਟ ਮਤਲਬ ਇਸ ਗਲੀ ਮੌਜੂਦ ਨੇ, ਉਹ ਜਿਹੜੀ ਮੈਂ ਫਿਰ ਚਲੋ ਚੱਲਦੇ ਆ। ਆਜੋ ਦੋਸਤੋ ਅੰਦਰ ਚੱਲਦੇ ਆ, ਜਿਹੜੀ ਹੈਗੀ ਦੀਵਾਨਾਂ ਵਾਲੀ ਗਲੀ, ਔਰ ਵੇਖਦੇ ਆ ਕਿ ਦੀਵਾਨ ਖਾਨਦਾਨਾਂ ਦੀਆਂ ਕਿਹੜੀਆਂ ਨਿਸ਼ਾਨੀਆਂ ਇਸ ਵੇਲੇ ਇਸ ਗਲੀ ਦੇ ਵਿੱਚ ਮੌਜੂਦ ਹੈਗੇ ਨੇ। ਸ਼ੇਖ ਸਾਹਿਬ ਸਾਡੇ ਨਾਲ ਹੈਗੇ ਨੇ ਔਰ ਤੁਹਾਨੂੰ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ। ਉਹਦੀ ਰੀਜ਼ਨ ਇਹ ਵੇ ਕਿ ਕੋਈ ਪਾਰਟ ਵੀ ਤੁਸੀਂ ਅਗਰ ਮਿਸ ਕਰ ਦਿੱਤਾ ਨਾ ਤੇ ਸਮਝ ਲਓ ਤੁਸੀਂ ਅੱਜ ਹਾਫਸਾਬਾਦ ਦੀ ਜਿਹੜੀ ਤਾਰੀਖ ਹੈ, ਹਾਫਸਾਬਾਦ ਦੀ ਜਿਹੜੀ ਪੁਰਾਣੀ ਇਮਾਰਤਾਂ ਨੇ, ਉਹ ਤੁਸੀਂ ਮਿਸ ਕਰ ਦਿੱਤੀਆਂ। ਇਸ ਲਈ ਤੁਸੀਂ ਵੀਡੀਓ ਨੂੰ ਛੱਡਣਾ ਨਹੀਂ ਹੈਗਾ, ਦੋਸਤਾਂ ਨਾਲ ਸ਼ੇਅਰ ਕਰੋ, ਨਾਲ ਵੇਖੋ, ਠੀਕ ਹੈ ਨਾ ਜੀ। ਇਸ ਤਰ੍ਹਾਂ ਦੀਆਂ ਬੜੀਆਂ ਮਿਹਨਤ ਵਾਲੀਆਂ ਅੱਛੀਆਂ ਵੀਡੀਓ ਘੱਟ ਹੀ ਬਣਦੀਆਂ ਨੇ। ਜੀ ਜੀ ਠੀਕ ਹੈ। ਇਹ ਦੇਖੋ ਜਨਾਬ, ਉਹੀ ਪੁਰਾਣੀਆਂ ਤੁਹਾਨੂੰ ਨਿਸ਼ਾਨੀਆਂ। ਗੋਗ ਵਿੱਚ ਬੜੇ ਘਰ ਨਵੇਂ ਬਣ ਚੁੱਕੇ ਨੇ, ਲੇਕਿਨ ਉਹ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਨਿਸ਼ਾਨੀਆਂ ਅੱਜ ਵੀ ਜਿਹੜਾ ਨਾ ਹੈ ਜੀ, ਸਾਦੀਆਂ ਸਿੰਪਲ ਖਿੜਕੀਆਂ, ਕੋਈ ਇਹਨਾਂ ਦੇ ਜਿਹੜਾ ਨਾ ਉਹ ਡੈਕੋਰੇਸ਼ਨ ਨਹੀਂ, ਲੇਕਿਨ ਅੱਜ ਵੀ ਮੌਜੂਦ ਨੇ। ਨਾ ਲੋਹੇ ਨੂੰ ਕੁਝ ਹੋਇਆ ਤੇ ਨਾ ਹੀ ਲੱਕੜੀ ਨੂੰ। ਤੇ ਇਹ ਬੜਾ ਵੱਡਾ ਇੱਕ ਘਰ ਦਾ ਦਰਵਾਜ਼ਾ ਆ ਗਿਆ। ਤੁਸੀਂ ਇੱਟ ਦੀ ਸਾਖਤ ਦੇਖੋ। ਜੀ ਜੀ, ਹਾਂ ਇਹ ਇੱਟ ਹੋਰ ਹੈ। ਹਾਂਜੀ, ਇਹ ਜਿਹੜੀ ਇੱਟ ਹੈ ਨਾ, ਇਹ 1800 ਤੇ 50 ਤੋਂ ਬਾਅਦ ਦੀ ਹੈ। ਉਹ ਜਿਹੜੀ ਇੱਟ ਹੈ ਨਾ, ਉਹ ਜਿਹੜੀ ਹੈ ਨਾ 18ਵੀਂ ਸਦੀ ਦੇ, ਤੇ ਇਹ ਜਿਹੜੀ ਹੈ ਨਾ ਇਹ ਮਤਲਬ ਬਿਲਕੁਲ ਇਹਦਾ ਫਰਕ ਆ ਗਿਆ, ਪਰ ਇੱਟ ਦੇ ਫਰਕ ਆ ਗਿਆ। ਠੀਕ ਹੈ। ਲੋ ਜੀ ਦੋਸਤੋ, ਇਹ ਦੇਖੋ ਉੱਤੇ ਝਰੋਕੇ ਵੀ ਤੁਸੀਂ ਨਾਲ ਦੇਖਦੇ ਆ ਰਹੇ ਹੋ। ਕੋਸ਼ਿਸ਼ ਇਹ ਵੀ ਕਿ ਤੁਹਾਨੂੰ ਜਿਹੜਾ ਨਾ ਹਰ ਚੀਜ਼ ਜਿਹੜੀ ਨਾ ਜਲਦੀ ਦਿਖਾਈ ਜਾਏ। ਇਹ ਆ ਵੇਖੋ, ਵਾਹ ਜੀ ਵਾਹ। ਲਓ ਜੀ, ਇੱਕ ਘਰ ਆਇਆ ਜੀ ਬਹੁਤ ਹੀ ਆਲੀਸ਼ਾਨ। ਇਹ ਤੁਸੀਂ ਹੁਣ ਜਿਹੜਾ ਨਾ ਕੈਮਰੇ ਦੀ ਅੱਖ ਦੇ ਚ। ਅੱਛਾ, ਇਹ ਹੁਣ ਅਸੀਂ ਕਿਹੜੀ ਜਗ੍ਹਾ ਤੇ ਆ ਕੇ ਖੜੇ ਹੋ ਗਏ ਆ? ਇਹ ਅਸੀਂ ਦੀਵਾਨ ਹਰੀਕਿਸ਼ਨ ਦੇ ਮਕਾਨ ਦੇ ਕੋਲ, ਉਹ ਮੇਰੇ ਸ਼ਾਹ ਸਾਹਿਬ ਵੀ ਆ ਗਏ ਨੇ। ਜੀ ਕੀ ਹਾਲ? ਠੀਕ, ਬੜੇ ਅੱਛੇ ਦੋਸਤ ਨੇ ਜੀ ਸਾਰੇ ਹਾਫਸਾਬਾਦ ਹਾਲੇ ਤੱਕ ਜਿੰਨੇ ਮਿਲੇ ਨੇ। ਇਹ ਜਿਹੜਾ ਨਾ ਇਹ ਮਕਾਨ ਅਸੀਂ ਬਿਲਕੁਲ ਹਵੇਲੀ ਦੇ ਕੋਲ ਖਲੋਤੇ ਆ, ਜਿਹੜੀ ਦੀਵਾਨ ਹਰੀਕਿਸ਼ਨ ਦੀ ਹਵੇਲੀ ਹੈ। ਠੀਕ ਹੋ ਗਿਆ। ਇਹ ਮਸ਼ਹੂਰ ਜ਼ਮਾਨਾ, ਇਹ ਜਿਸ ਵਕਤ ਹਫਸਾਬਾਦ ਇੱਕ ਹਿਸਾਬ ਨਾਲ ਨਵੇਂ ਸਿਰੋਂ ਆਬਾਦ ਹੋਇਆ ਨਾ, ਹਾਂਜੀ। ਇਹ ਹਫਸਾਬਾਦ ਦਾ ਸਭ ਤੋਂ ਜ਼ਿਆਦਾ ਸੈਂਟਰ ਤੇ ਉੱਚੀ ਜਗ੍ਹਾ ਇਹ ਸੀ। ਠੀਕ, ਇਹਦੀ ਪਰਮੈਸ਼ ਹੈ, ਤੁਸੀਂ ਇੰਜ ਜਾਓ, ਇਹ ਸਭ ਨਾਲ ਉੱਤੇ ਚੜੀ ਹੈ ਨਾ, ਬਿਲਕੁਲ ਸਟਾਪ ਤੇ ਆ। ਅਸੀਂ ਟਾਪ ਦੇ ਉੱਤੇ ਹਫਸਾਬਾਦ। ਇੱਥੋਂ ਦੀਵਾਨ ਹਰੀਕਿਸ਼ਨ ਦੀ ਇਹ ਬਿਲਡਿੰਗ ਸਟਾਰਟ ਹੁੰਦੀ ਸੀ। ਇਹ ਮਸ਼ਹੂਰ ਜ਼ਮਾਨਾ, ਇਹ ਪੂਰਾ ਇੱਕ ਕਿਲਾ ਸੀ। ਅੱਛਾ, ਇਹਦੇ ਅੰਦਰ ਇੱਕ ਮੁਜਰਾ ਹਾਲ ਸੀ ਬਕਾਇਦਾ ਸਾਰਾ, ਤੇ ਇਹਦੇ ਥੱਲੇ ਤਹਿਖਾਨਾ ਸੀ। ਤਹਿਖਾਨੇ ਬਕਾਇਆ ਇੱਕ ਖੂਹ ਹੁੰਦਾ ਸੀ। ਇਹਦੇ 'ਚ ਪੂਰੀ ਗਰਮੀਆਂ ਜਦੋਂ ਹੁੰਦਾ ਸੀ ਨਾ, ਤੁਹਾਨੂੰ ਇੰਝ ਮਾਹੌਲ ਮਿਲਦਾ ਜਿਵੇਂ ਤੁਸੀਂ ਨਾ ਠੰਡੇ ਇਲਾਕੇ ਕੋਈ ਮਰੀਜ਼ ਬੈਠੇ। ਵਾਹ ਜੀ ਵਾਹ, ਕਿਉਂਕਿ ਉਦੋਂ ਪੱਕੇ ਸ਼ੱਕੇ ਹੁੰਦੇ ਨਹੀਂ ਸਨ। ਹਾਂਜੀ, ਅੱਛਾ ਅੱਛਾ, ਵਾਹ ਜੀ ਵਾਹ। ਨਹੀਂ ਜੀ, ਅੱਛਾ ਇਹ ਜਿਹੜਾ ਘਰ ਇਹਦਾ ਨਹੀਂ ਸੀ ਪਤਾ ਕਿਹਦਾ ਹੈਗਾ? ਨਹੀਂ, ਇਹ ਮੁਖਤਲਿਫ ਬਤਾ ਕੌਮ ਮਿਕਸ ਹੀ ਨੇ। ਹੁਣ ਆਹ ਵੇਖੋ ਤੁਸੀਂ,
ਵਾਹ ਜੀ ਵਾਹ, ਕੀ ਖੂਬਸੂਰਤ ਸਾਦਾ ਦਰਵਾਜ਼ਾ ਜੀ, ਖਿੜਕੀ ਲੇਕਿਨ ਇਹ ਜ਼ਿਆਦਾ ਕਪੂਰਾਂ ਦੇ ਘਰ ਸਨ ਸਾਰੇ। ਕਪੂਰ ਵਾਲੀ, ਬਿਲਕੁਲ ਠੀਕ ਹੈ। ਉਹ ਘਰ ਦੇ ਬਾਹਰ ਪੱਟੀ ਲੱਗੀ ਹਵੇਲੀ ਦਾ ਆ ਮੇਨ ਦਰਵਾਜ਼ਾ ਸੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਵਾਹ ਜੀ ਵਾਹ। ਇੱਥੇ ਮੁਜਰਾ ਹਾਲ ਹੁੰਦਾ ਸੀ ਜਿਹਦੇ ਵਿੱਚ ਇਹ ਬਿਲਡਿੰਗ ਤੇ ਪੁਰਾਣੀ ਹੈ। ਹਾਂਜੀ, ਇਹਦੇ ਅੰਦਰ ਨਾ ਬਹੁਤ ਖੂਬਸੂਰਤ ਸ਼ੀਸ਼ੇ ਲੱਗੇ ਹੁੰਦੇ ਸਨ। ਸ਼ੀਸ਼ਵਾਲ ਟਾਈਪ। ਹਾਂਜੀ, ਸ਼ੀਸ਼ਾ ਜਿਹੜਾ ਨਾ ਅੰਦਰ ਉਹ ਯਾਸ਼ੀ ਮਤਲਬ ਪੂਰਾ ਇੱਕ ਨਵਾਬਾਂ ਦਾ ਘਰ ਸੀ। ਨਵਾਬਾਂ ਦਾ ਘਰ। ਇਹ ਮਤਲਬ ਨਵਾਬ ਆਫਸਾਬਾਦ ਦਾ ਘਰ ਹੈ। ਤੇ ਅਗਰ ਮੈਂ ਗਲਤ ਨਹੀਂ ਤੇ ਤੁਸੀਂ ਇਹ ਕਹਿ ਸਕਣਾ ਕਿ ਇਸ ਗਲੀ 'ਚ ਇੱਕ ਆਮ ਬੰਦਾ ਆ ਹੀ ਨਹੀਂ ਸਕਦਾ। ਬਸ ਉਹ ਹਾਂਜੀ, ਇਹ ਗਲੀ ਜਿੱਥੇ ਬੋਧ ਨੱਲੇ ਨੇ ਨਾ ਇਸ ਵਕਤ, ਇਹ ਕਿਸੇ ਵਕਤ ਖੁਸ਼ਬੂ ਤੇ ਮਤਲਬ ਫੁੱਲਾਂ ਦੀ ਇੱਥੇ ਹੁੰਦੇ ਸਨ, ਗਮਲੇ ਰੱਖੇ ਹੁੰਦੇ ਤੇ ਇਹ ਇਸ ਲੋਕਾਂ ਦਾ ਘਰ ਹੈ, ਮਤਲਬ ਵੇਲੀਆਂ। ਹਾਂਜੀ, ਵਾਹ ਜੀ ਵਾਹ, ਆ ਸਾਰਾ ਉਹ ਵੇ ਤੇ ਵਾਹ ਜੀ ਵਾਹ। ਇਹ ਆ ਗਿਆ ਹਵੇਲੀ ਦਾ ਦਰਵਾਜ਼ਾ। ਓਏ ਹੋਏ ਹੋਏ, ਆ ਜਿਹੜਾ ਆ ਗਿਆ ਇਹ ਦੀਵਾਨ ਕਿਰਪਾ ਰਾਮ ਦਾ ਸੀ। ਅੱਛਾ ਇਧਰ ਆ ਗਏ। ਦੀਵਾਨ ਕਿਰਪਾ ਰਾਮ ਕਪੂਰ, ਉਹ ਜਰਨੈਲ ਹਰਸੁਖ ਰਾਏ ਦਾ ਛੋਟਾ ਪੁੱਤਰ ਸੀ। ਜਰਨੈਲ ਹਰਸੁਖ ਰਾਏ ਜਿਹੜਾ ਸਿੱਖ ਦਰਬਾਰ ਦਾ ਜੀ ਜੀ ਜਰਨੈਲ ਵੀ ਸੀ, ਹਾਂ। ਉਹਦੇ ਦੋ ਪੁੱਤਰ ਸਨ। ਸਰਦਾਰ ਜੀਵਨ ਸਿੰਘ ਦਾ ਘਰ ਉਹ ਸੀ, ਠੀਕ ਹੈ ਜਿਹੜਾ ਬੇਟਾ ਦੀਵਾਨ ਹਰੀਕਿਸ਼ਨ ਸੀ। ਠੀਕ ਹੈ ਇਹ ਦੀਵਾਨ ਕਿਰਪਾ ਰਾਮ ਕਪੂਰ ਦਾ ਸੀ। ਠੀਕ ਇਹ ਹੈ। ਬੜਾ ਇੱਕ ਵੈਲ ਮਤਲਬ ਫੇਮ ਤੇ ਰਿਚ ਆਦਮੀ ਸੀ। ਠੀਕ ਹੈ, ਠੀਕ ਬਹੁਤ ਵੱਡਾ ਲੈਂਡਲॉर्ड ਤੇ ਜ਼ਿਮੀਂਦਾਰ ਸਨ। ਵਾਹ ਜੀ ਇਹ ਜਿਹੜਾ ਇਹ ਉਹਨਾਂ ਦੇ ਘਰ ਦਾ, ਕੀ ਬਾਤ ਹੈ। ਯਾਨੀ ਅਸੀਂ ਆਮ ਲੋਕ ਸੰਭਾਦ ਦੇ ਤਸੱਵਰ ਵੀ ਨਹੀਂ ਸੀ ਕਰ ਸਕਦੇ ਇਹ ਗਲੀ 'ਚ ਵੜਨ ਦਾ। ਯਾਨੀ ਉਹ ਐਡੇ ਵੱਡੇ ਬੰਦੇ ਨਵਾਬ ਆਦਮੀ ਸੀ। ਠੀਕ, ਬਿਲਕੁਲ ਇਸ ਨਹੀਂ ਲੱਗ ਰਿਹਾ। ਇਹ ਦੇਖੋ ਨਾ, ਇੱਕ ਮਿੰਟ ਤੁਹਾਨੂੰ ਮੈਂ ਦੱਸਣਾ ਕਿ ਇਹ ਜਿਹੜੇ ਘਰ ਨੇ ਇਹ ਨੇ ਮਹੱਲ ਚਬਾਰੇ। ਇਹ ਉਹ ਤੁਸੀਂ ਨੁੱਕਰ ਵੇਖ ਰਹੇ ਛੋਟੀ ਇੱਟ ਦੀ? ਹਾਂ ਬਿਲਕੁਲ ਦੇਖ ਰਿਹਾ। ਹਾਂਜੀ, ਇਹ ਮਕਾਨ ਬਣੇ ਸਨ 1849-50 ਚ। ਪਹਿਲੋਂ ਇੱਥੇ ਜਗ੍ਹਾ ਮੌਜੂਦ ਹੁੰਦੀ ਸੀ, ਉਹ ਮਸਮਾਰ ਕਰਤੀ ਗਈ ਸੀ ਇਹ ਸਿੱਖ ਦਰਬਾਰ ਦੀ ਨਾਰਾਜ਼ਗੀ ਦੀ ਵਜ੍ਹਾ ਨਾਲ। ਤੇ ਬਾਅਦ ਵਿੱਚ ਫਿਰ ਜਰਨੈਲ ਹਰਸੁਖ ਰਾਏ ਨੇ ਆਪਣੀ ਹਵੇਲੀ ਬਣਾਈ ਸੀ। ਕੀ ਬਾਤ ਹੈ। ਇਹ ਤੇ ਜੀ ਬੜਾ ਨਕਸ਼ਨਕਾਰੀ ਵੀ ਉਸ ਤੋਂ ਉੱਤੇ ਲੱਗ ਰਿਹਾ, ਇੱਥੇ ਕੀਤੀ ਹੋਏਗੀ ਜਿਸ ਤਰ੍ਹਾਂ ਨਹੀਂ ਹੁੰਦਾ ਕਿ ਨਜ਼ਰ ਆ ਰਿਹਾ। ਅੱਛਾ ਇਹ ਵੀ ਜਨਾਬ ਦੇਖੋ ਕੀ ਹਾਲ ਹੈ, ਠੀਕ ਹੋ? ਇਹ ਵੇਖੋ ਨਾ ਏਡੇ ਖੂਬਸੂਰਤ ਸਾਦੀਆਂ ਖਿੜਕੀਆਂ ਤੇ ਅੱਜ ਵੀ ਮੌਜੂਦ ਨੇ। ਕਿਉਂ ਭਾਗ ਕੇ ਅਸੀਂ ਲੱਕੜ ਸਹੀ ਹੈ ਨਾ? ਵੇਖੋ ਤੁਸੀਂ ਸਾਦੀਆਂ ਤੇ ਇਹ ਜਨਾਬ ਇਹਨਾਂ ਦਾ ਦਰਵਾਜ਼ਾ, ਬਹੁਤ ਹੀ ਖੂਬਸੂਰਤ ਦਰਵਾਜ਼ਾ। ਤੇ ਸਾਡੇ ਭਾਈ ਵਿੱਚ ਅੱਜ ਵੀ ਰਹਿ ਰਹੇ ਨੇ, ਇਹਨਾਂ ਦਾ ਰਿਹਾਇਸ਼ ਹੈਗੀ ਹੈ। ਲੇਕਿਨ ਇਹ ਘਰ ਦੇਖੋ ਤੁਸੀਂ, ਸਾਦਾ ਮਜ਼ਬੂਤ ਤੇ ਖੂਬਸੂਰਤ ਦੀਵਾਨਾਂ ਦੇ ਜਿਹੜੇ ਘਰ ਸਨ। ਤੇ ਇਹ ਜਿਹੜੀ ਮੈਂ ਇੱਕ ਚੀਜ਼ ਦੋਸਤੋ ਤੁਹਾਨੂੰ ਵਿਖਾਉਣਾ ਚਾਹੁੰਦਾ, ਇਹ ਦੇਖੋ ਤੁਸੀਂ ਇਹ ਪਿੱਲਰ ਕਿੰਨਾ ਬਰੀਕੀ ਨਾਲ ਹੱਥ ਨਾਲ ਕੰਮ ਹੋਇਆ। ਕਿਉਂ ਜੀ ਸ਼ੇਖ ਸਾਹਿਬ? ਹੱਥ ਨਾਲ ਕੰਮ ਹੀ ਹੈ ਨਾ ਸਾਰਾ। ਮੈਂ ਕਹਿੰਦਾ ਜੀ ਜਿਹੜੇ ਬੰਦਿਆਂ ਦੇ ਬਣਾਇਆ ਹੋਵੇ ਉਹਨਾਂ ਹੀ ਤੁਸੀਂ ਦਾਤ ਦਿਓ। ਕੀ ਬਾਤ ਹੈ। ਬਣਾਉਣ ਵਾਲੇ ਵੀ ਨਵਾਬ ਆਦਮੀ ਸਨ, ਛੋਟੇ ਬੰਦੇ ਤੇ ਨਹੀਂ ਸਨ, ਐਸੇ ਗੱਲ ਛੋਟੇ ਨਹੀਂ ਸਨ, ਉਹ ਬੜੇ ਬੜੇ ਵੱਡੇ ਆ। ਦੇਖੋ ਤੁਸੀਂ ਸਭ ਨਾਲ ਜ਼ਿਆਦਾ ਗੌਰ ਕਰੋ, ਉਹ ਜਿਹੜੀ ਸਾਹਤ ਹੈ ਨਾ ਉਹ ਇੱਟ ਦੀ ਜਾ ਰਹੀ ਹੈ। ਉਹ ਵੇਖੋ, ਬਿਲਕੁਲ ਉਹ ਛੋਟੀ ਇੱਟ ਛੋਟੀ ਹੈ ਉਹਦੇ ਨਾਲ। ਯਾਨੀ ਇਹ ਹਵੇਲੀ ਦੀ ਇੱਕ ਐਸੀ ਕਦੀਮ ਹਵੇਲੀ, ਆਲੀਸ਼ਾਨ, ਬਲਕਿ ਕਿਲੇ ਨੂੰ ਆਪ ਸੰਭਾਦ ਦਾ ਕਿਲਾ ਹੀ ਕਿਹਾ ਜਾਂਦਾ। ਲੋ ਜੀ ਦੋਸਤੋ, ਇਹ ਦੇਖੋ ਪਿੱਛੇ ਬਹੁਤ ਪੁਰਾਣੀ ਛੋਟੀ ਗਲੀ ਤੇ ਅੱਗੇ ਮਕਾਨ ਵੀ ਬਣਿਆ ਤੇ ਛੋਟੀ ਇੱਟ ਨਾਲ। ਇਹ ਉਹ ਗਲੀ ਹੈ ਕਿ ਚਲੋ ਅੰਕਲ ਜੀ ਜਿੱਥੋਂ ਬੇਸ਼ੱਕ ਹੋਵੇ ਤਾਂ ਅਸੀਂ ਦੋ ਬੰਦੇ ਨਹੀਂ ਲੰਘ ਸਕਦੇ। ਹੁਣ ਅੰਕਲ ਉਹਨਾਂ ਨੂੰ ਪਹਿਲਾਂ ਮੈਂ ਲੰਘਾਇਆ ਔਰ ਉਸ ਤੋਂ ਬਾਅਦ ਮੈਂ ਆਵਾਂ। ਇਹ ਬਿਲਕੁਲ ਤੰਗ ਗਲੀ ਹੈ ਤੇ ਉਹ ਚਾਚਾ ਜੀ ਉਹਨਾਂ ਕ੍ਰਾਸ ਕਰਨੀ, ਉਹ ਪਿੱਛੇ ਵੇਟ ਕਰਦੇ ਨੇ ਪਏ ਤਾਂ ਕਿ ਅਸੀਂ ਲੰਘ ਜਾਈਏ। ਤੇ ਫਿਰ ਹੁਣ ਇਹ ਜਿਹੜੀਆਂ ਤੰਗ ਗਲੀਆਂ ਔਰ ਇਹ ਜਨਾਬ ਅੱਜ ਵੀ ਮੌਜੂਦ ਹੈਗੀਆਂ ਨੇ। ਅੱਛਾ, ਇਹ ਮਕਾਨ ਜਿਹੜਾ ਨਾ, ਜਿਹੜਾ ਅਸੀਂ ਪਹਿਲਾਂ ਛੱਡ ਕੇ ਆਏ ਹਾਂ, ਹਾਂਜੀ ਹਾਂਜੀ, ਉਹਦੇ ਅੰਦਰ ਫਾਰਸੀ ਦੇ ਅੰਦਰ ਮੈਂ ਬਜ਼ਾਤੇ ਖੁਦ ਜਿਹੜਾ ਨਾ ਉਹ ਕੋਈ ਤਹਿਰੀਰਾਂ ਲਿਖੀਆਂ ਦੇਖੀਆਂ ਨੇ, ਬਹੁਤ ਖੁਸ਼ਖਤੀ ਦੇ ਨਾਲ ਹੁੰਦੀਆਂ ਸਨ। ਤੇ ਉਹਦਾ ਮੈਂ ਕੋਈ ਤਰਜਮਾ ਕਰਾ ਕੇ ਰੱਖਿਆ ਸੀ ਤੇ ਮੈਨੂੰ ਹੁਣ ਜ਼ਿਹਨ ਵਿੱਚ ਕੋਈ ਨਹੀਂ। ਲੇਕਿਨ ਉਹ ਬਾਅਦ ਜਿਹੜੀ ਸਾਰੀ ਤਹਿਕੀਕ ਕੀਤੀ ਮੇਰੇ ਨਾਲ ਮੇਰੇ ਉਸਤਾਦ ਹਬੀਬੁੱਲਾ ਸ਼ਹੀਦ ਸਾਹਿਬ ਸਨ, ਉਹ ਬੜੇ ਇੱਥੋਂ ਦੇ ਮਤਲਬ ਤਹਿਕੀਕ ਨਿਗਾਰ ਸਨ। ਤੇ ਉਹ ਇਹ ਸੀ ਕਿ ਜਿਹੜੀਆਂ ਤਹਿਰੀਰਾਂ 'ਚ ਉਹ ਜ਼ਿੰਦਗੀ ਦੀ ਅਸੂਦਗੀ ਵਾਸਤੇ ਅਲਫਾਜ਼ ਜਿਹੜੇ ਸਨ, ਅਕਵਾਲੇ ਜ਼ਰੀ ਕਹਿ ਸਕਦੇ ਹਾਂ, ਅਕਵਾਲੇ ਜ਼ਰੀ ਉਹ ਜਿਹੜੇ ਨਾ। ਇਹ ਫਿਰ ਕਿਸੇ ਮੁਸਲਮਾਨ ਦਾ ਘਰ ਹੋਏਗਾ? ਨਹੀਂ, ਇਹ ਫਿਰ ਦਹਾਂ ਕੀ ਹਿਸਾਬ ਲਾਇਆ, ਜਿਹੜੇ ਅਰਬਾਬ ਸਨ ਨਾ ਮੁਸਲਮਾਨ ਪਠਾਨ, ਉਹ ਸ਼ੇਰਸ਼ਾਹ ਸੂਰੀ ਦੇ ਦੌਰ ਹੀ ਰਹੇ ਸਨ। ਹਾਂਜੀ, ਇਹ ਉਹਨਾਂ ਦਾ ਕਿਸੇ ਦਾ ਘਰ। ਬਿਲਕੁਲ ਬਿਲਕੁਲ ਬਿਲਕੁਲ। ਲੇਕਿਨ ਜਿਹੜੇ ਹਿੰਦੂ ਜਾਂ ਦੂਸਰੇ ਵੀ ਹੁੰਦੇ ਸਨ ਨਾ, ਉਹ ਸਾਰਾ ਕੁਝ ਜ਼ਬਾਨ ਉਹਨਾਂ ਦੀ ਫਾਰਸੀ ਹੁੰਦੀ ਸੀ। ਫਾਰਸੀ ਹੁੰਦੀ ਸੀ, ਬਿਲਕੁਲ। ਹਾਂ, ਉਹਦੇ ਮਜ਼ਹਬ ਨਾਲ ਕੋਈ ਤਾਲੁਕ ਨਹੀਂ ਸੀ। ਹੁਣ ਜਿਹੜਾ ਨਾ ਤੁਸੀਂ ਇੱਕ ਕਿਸੇ ਹਿੰਦੂ ਦਾ ਵੀ ਕਹਿ ਸਕਦੇ ਹੋ, ਕਿਉਂਕਿ ਹਿੰਦੂ ਮੁਸਲਮਾਨ ਦਾ ਉਹ ਲਿਖਣ ਲਾਹਣ ਦਾ ਫਰਕ ਕੋਈ ਨਹੀਂ। ਹਾਂ, ਇਸ ਨਹੀਂ ਗੱਲ। ਜਿਹੜੇ ਹਿੰਦੂ ਵੀ ਹੁੰਦੇ ਸਨ, ਉਹ ਮਦਰਸੇ ਇਬਤਦਾਈ ਮਕਤਬ ਜਿਹੜੇ ਹੁੰਦੇ ਸਨ, ਉਹ ਤੇ ਮੁੱਲਾ ਕੋਈ ਪੜ੍ਹਦੇ ਹੁੰਦੇ ਸਨ। ਬਿਲਕੁਲ ਇਸ ਨਹੀਂ ਹੈ। ਅੱਜ ਵੀ ਬਹੁਤ ਸਾਰੇ ਐਸੇ ਹਿੰਦੂ ਕਮਿਊਨਿਟੀ ਦੇ ਲੋਕ ਨੇ ਹੈ ਨੇ, ਤੇ ਤੁਹਾਡਾ ਵੀ ਪੁਰਾਣਾ ਹੀ ਹੈ। ਤੇ ਆਓ ਨਾ ਬਹਾ ਲਓ ਸਾਨੂੰ, ਫਿਰ ਤੁਹਾਡਾ ਕੋਈ ਵਿੱਚ ਨਾਲ ਵਧਾਈ ਵੇਖੋ ਜੀ, ਉਹਨਾਂ ਨਸਲਾਂ ਨੂੰ ਪਤਾ ਲੱਗੇਗਾ ਪੁਰਾਣੇ ਘਰ
ਇਹ ਦੇਖੋ ਜੀ ਇਹ ਵੀ ਇੱਕ ਖੂਬਸੂਰਤ ਉਸ ਦਾ ਉਹਦਾ ਵੱਡਾ ਘਰ ਜਿਹੜਾ ਤੁਸੀਂ ਐਸੇ ਦੇਖ ਲਿਓ। ਸਾਡੇ ਦੋਸਤ ਭਾਈ ਨੇ ਵਕਾਰ ਭਾਈ ਜਿਹੜੇ ਐਸੇ ਤੁਹਾਨੂੰ ਆਪਣੇ ਕੈਮਰੇ ਦੇ ਵਿੱਚੋਂ ਦੀ ਚੀਜ਼ਾਂ ਦਿਖਾ ਰਹੇ ਉਹ ਨੇ। ਤੁਸੀਂ ਵੇਖੋ ਵਾਹ ਜੀ ਵਾਹ, ਉਹ ਤੇ ਉਹ ਵੀ ਬਹੁਤ ਬਰੀਕ ਇੱਟ ਉੱਤੇ ਫਿਰ ਬਾਲਕੋਨੀਆਂ ਝਰੋਕੇ ਜਿਹੜੇ ਬਣੇ ਨੇ ਸ਼ੇਖ ਸਾਹਿਬ, ਹਾਂਜੀ ਅੱਜ ਵੀ ਦੇਖੋ ਟੁੱਟਦੇ ਟੁੱਟਦੇ ਵੀ ਇਸ ਕਾਬਲ ਨੇ ਕਿ ਆ ਤੁਸੀਂ ਵੇਖੋ ਲੱਕੜੀ ਦੇ ਮਤਲਬ ਇਹ ਆਮ ਇੱਕ ਰਿਵਾਜ ਹੁੰਦਾ ਸੀ। ਪੂਰੀ ਗਲੀ ਜਿਹੜੀ ਆ ਤੁਸੀਂ ਵੇਖੋ ਆ ਪੁਰਾਣਾ, ਹਾਂ ਇਹ ਦੇਖੋ ਪੁਰਾਣੀ ਸਾਖਤ ਦੇਖੋ, ਯਾਨੀ ਇੱਕ ਇੱਕ ਗਲੀ ਦੇ ਵਿੱਚ ਇੱਕ ਇੱਕ ਹਿਸਟਰੀ ਹੈ। ਹਾਂ ਇਹ ਤਾਂ ਪੂਰੀ ਇੱਕ ਤਰੀਕ ਅੰਦਰ ਸਮਾਈ ਹੈ। ਇੱਕ ਇੱਕ ਗਲੀ ਇੱਕ ਇੱਕ ਘਰ ਇੱਕ ਹਰ ਚੀਜ਼ ਜਿਹੜਾ ਮੈਂ ਤੁਹਾਨੂੰ ਐਪਰੀਸ਼ੀਏਟ ਕਰਨਾ ਵਾ, ਹਾਂਜੀ। ਜਿਹੜਾ ਤੁਸੀਂ ਇਹ ਅਸਾਰ ਖੋਦ ਰਹੇ ਹੋ। ਨਹੀਂ ਨਹੀਂ ਫੇਰ ਤੇ ਤੁਹਾਡੀ ਮਹਿਫੂਜ਼ ਕਰ ਰਹੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਅੱਲਾਹ ਹਾਂ ਤੁਹਾਨੂੰ ਸਲਾਮਤ ਵੇਖੋ ਜੀ ਉਹਨਾਂ ਦੀ ਨਸਲਾਂ ਨੂੰ ਪਤਾ ਲੱਗੇ ਕਿ ਸਾਡਾ ਪੁਰਾਣਾ ਹਾਫਜ਼ਾਬਾਦ ਇਹ ਹੁੰਦਾ ਸੀ। ਜੀ ਜੀ ਜੀ। ਤੇ ਇਧਰ ਚਲੀ ਕਿੱਧਰ ਚਾਚਾ ਜੀ ਹਾਂ, ਚਲੀ ਅਸੀਂ ਇੱਧਰ ਅੱਛਾ ਆਜੋ ਚਲੀ। ਲੋ ਜੀ ਇਹ ਵੇਖੋ ਨਾ ਤੁਹਾਨੂੰ ਇਹਦਾ ਬਾਹਰੋਂ ਦਰਵਾਜ਼ਾ ਦਿਖਾ ਲਨੇ ਆ। ਇਹ ਦੇਖੋ ਕੀ ਬਾਤ ਹੈ। ਇਹ ਦੋਨੇ ਘਰ ਮੇਰਾ ਖਿਆਲ ਇੱਕ ਹੀ ਫੈਮਿਲੀ ਦੇ ਹੋਣਗੇ ਯਕੀਨ ਹਾਂ, ਕਿਉਂਕਿ ਰਿਸ਼ਤੇਦਾਰ। ਔਰ ਇਹ ਦੇਖੋ ਜਨਾਬ ਤੁਸੀਂ ਇੱਧਰ ਤੁਸੀਂ ਆਓ ਬੇਟੇ ਇੱਧਰ ਆਓ, ਉੱਤੇ ਵੇਖੋ। ਵਾਹ ਜੀ ਵਾਹ, ਇਹ ਦੇਖੋ ਜੀ ਵਾਹ, ਝਰੋਕਾ ਜਿਹੜਾ ਬਣਿਆ ਇਹ ਪੂਰੀ ਪਿਓਰ ਹਾਫਸਾਬਾਦ ਦੀ ਪੁਰਾਣੀ ਜਿਹੜੀ ਕਦਾਮਤ ਹੈ ਨਾ, ਕੀ ਬਾਤ। ਇਹ ਸਾਰਾ ਕੁਝ ਅਸੀਂ ਇਸ ਵੇਲੇ ਬਿਲਕੁਲ ਪੁਰਾਣੇ ਹਾਫਜ਼ਾਬਾਦ ਚ ਇਹੀ ਕਹਿ ਸਕਦੇ ਹਾਂ। ਕੀ ਬਾਤ। ਲੋ ਜੀ ਹਾਂਜੀ ਸ਼ੇਖ ਸਾਹਿਬ ਅਸੀਂ ਹੁਣ ਕਿਹੜੇ ਬਾਜ਼ਾਰ ਦੇ ਵਿੱਚ ਆ? ਅਸੀਂ ਅਰਾਨਾ ਵਾਲੀ ਗਲੀ ਚ। ਠੀਕ ਹੈ, ਇੱਥੇ ਮੰਦਿਰ ਵੀ ਕੋਈ ਹੁੰਦਾ ਸੀ? ਹਾਂਜੀ ਇਹ ਆ ਜਿਹੜੀ ਮੌਜੂਦਾ ਮਸਜਿਦ ਕੁਦਸ ਅਹਿਲ ਹਦੀਸ ਹੈ। ਹਾਂਜੀ ਹਾਂਜੀ ਇਹ ਸਾਬਕਾ ਮੰਦਿਰ ਪਾਰਟੀਸ਼ਨ ਤੱਕ ਇਹ ਮੰਦਿਰ ਮੂਰਰਾਜ ਹੁੰਦਾ ਸੀ। ਠੀਕ ਹੋ ਗਿਆ, ਠੀਕ ਹੈ ਜੀ, ਸਹੀ ਹੈ। ਇੱਥੋਂ ਦੀ ਇਹ ਦੀਵਾਨ ਮੂਰਰਾਜ ਸੀ ਹਾਫਸਾਬਾਦ ਦਾ, ਇਹ ਉਹਨੇ ਬਣਾਇਆ ਸੀ। ਉਹਦਾ ਰਿਹਾਇਸ਼ੀ ਮਕਾਨ ਹੁੰਦਾ ਸੀ ਐਂਡ ਦੇ ਉੱਤੇ ਉਹ ਜਿਹੜਾ। ਅੱਛਾ 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 ਠੀਕ ਹਾਂਜੀ, ਹੈ। ਤੇ ਇਹ ਜਿਹੜੀ ਹੈ ਨਾ ਹਾਫਸਾਬਾਦ ਦੀ ਇਹ ਸਾਬਕਾ ਮੰਡੀ ਹੁੰਦੀ ਸੀ। ਹਾਫਸਾਬਾਦ ਦੀ ਪਹਿਲੀ ਦਾਣਾ ਮੰਡੀ ਜਿਹੜੀ ਸੀ ਨਾ, ਇਹ ਸਾਰੀ ਜਿਹੜੀ ਇਹ ਸਾਰੀ। ਇਹਨੂੰ ਕੀ ਕਹਿੰਦੇ ਨੇ? ਇਹਨੂੰ ਮੂਰਰਾਜ ਦੀ ਮੰਡੀ ਕਿਹਾ ਜਾਂਦਾ ਸੀ। ਯਾਨੀ ਉਹ ਤੇ ਨਾਂ ਤੇ ਮਨਸੂਬ ਸੀ। ਇਹ ਮੰਦਿਰ ਦੇ ਪਿੱਛੇ ਧਰਮਸ਼ਾਲਾ ਹੁੰਦੀ ਸੀ। ਇਹ ਜਿਹੜੀ ਹੈ ਮਰਮਰ ਜਿਹੜਾ ਮੰਦਿਰ ਹੈ, ਇਹਦੇ ਪਿੱਛੇ ਧਰਮਸ਼ਾਲਾ ਹੋ ਗਈ। ਧਰਮਸ਼ਾਲਾ ਦੇ ਨਾਲ ਹੀ ਇੱਕ ਛੋਟਾ ਜਿਹਾ ਮੰਦਿਰ ਹੋਰ ਹੁੰਦਾ ਸੀ, ਠੀਕ ਹੈ, ਜਿਹੜਾ ਇਹਨਾਂ ਚੋਪੜਿਆਂ ਨੇ ਬਣਾਇਆ ਸੀ ਠੀਕ ਹੈ। ਸਾਰਾ। ਤੇ ਇਹ ਬੜੀ ਹਾਫਸਾਬਾਦ ਦੀ ਇੱਥੇ ਕੱਪੜੇ ਦੀ ਦੁਕਾਨਾਂ ਜਿਹੜੀਆਂ ਪਾਰਟੀਸ਼ਨ ਤੋਂ ਪਹਿਲਾਂ ਉੱਤੇ ਮਨਿਆਰੀਆਂ ਦੁਕਾਨਾਂ ਮਖਸੂਸ ਹੁੰਦੀਆਂ ਸਨ। ਠੀਕ ਹੋ ਗਿਆ। ਇਹਦੇ ਨਾਲ ਹੀ ਆ ਕਪੂਰਾਂ ਦਾ ਘਰ ਸਨ, ਜਿਨ੍ਹਾਂ ਦੀ ਆਲੂ ਚਿੜੀ ਮਾਰ ਹੁੰਦੀ ਸੀ। ਚਿੜੀ ਮਾਰਾਂ ਦੀ ਚਿੜੀ ਮਾਰ ਆਲੂ ਹੁੰਦੀ ਸੀ ਉਹ ਕਪੂਰਾਂ ਹਾਂ, ਇੱਕ ਬੱਲੀ ਮਾਰਾਂ ਹੁੰਦੇ ਨੇ ਕਿ ਚਿੜੀ ਆ ਮਾਰ। ਚਿੜੀ ਮਾਰ ਹੁੰਦੀ ਉਹ ਇਹ ਆਲ ਸੀ। ਇਹਦੇ ਨਾਲ ਹੀ ਅੱਗੇ ਗਲੀ ਹੈ ਜਿੱਥੇ ਹਾਫਸਾਬਾਦ ਦਾ ਕਦੀਮ ਤਰੀਨ ਇੱਕ ਮਕਾਨ ਸੀ, ਤੇ ਜਿਹਦਾ ਹੀ ਮੈਂ ਬਜਾਤ ਖੁਦ ਫਾਰਸੀ ਦੇ ਵਿੱਚ ਉਹ ਅਲਫਾਜ਼ ਦੇਖੇ ਨੇ ਸਾਰੇ। ਅੱਛਾ ਅੱਛਾ। ਤੇ ਉਹ ਫਿਰ ਇਹ ਕਿਹਾ ਜਾਂਦਾ ਕਿ ਜਿਹੜੀ ਕਦੀਮ ਹਾਫਸਾਬਾਦ, ਬਲਕਿ ਜਿਹੜਾ 1760 ਤੋਂ 80 ਦੇ ਬਾਅਦ ਹੋਇਆ ਨਾ, ਇਹ ਉਸ ਤੋਂ ਪਹਿਲਾਂ ਵੀ ਇਹ ਜਿਹੜੀ ਬਿਲਡਿੰਗ ਦੀ ਕਦਾਮਤ ਹੈ ਨਾ, ਇਹ ਉਸ ਤੋਂ ਪਹਿਲਾਂ ਵੀ ਮੁਗਲਿਆ ਦੌਰ ਦੀ। ਕੀ ਬਾਤ ਜ਼ਬਰਦਸਤ। ਠੀਕ ਹੋ ਗਿਆ। ਤੇ ਇਹ ਸਾਰਾ ਰਕਬਾ ਉਹ ਹੀ ਹੈਗਾ ਮੰਦਿਰ? ਸਾਰਾ ਦੀਵਾਨ ਮੂਰਰਾਜ ਦਾ ਮੰਦਿਰ। ਠੀਕ ਹੋ ਗਿਆ, ਮਸਜਿਦ ਮੌਜੂਦਾ ਵਕਤ ਤੇ ਮਸਜਿਦ ਕੁਦਸ ਅਹਿਲ ਹਦੀਸ। ਸਹੀ ਹੋ ਗਿਆ। ਚਲੋ ਠੀਕ ਹੋ ਗਿਆ।